Ensure Himachal's law and order doesn't collapse like in Punjab, Anurag Thakur tells CM Sukhu. Union Minister calls Manikaran clash shocking and says Sukhu is shouldering a new responsibility and should tread carefully. Day after Punjab tourist clash with locals in Manikaran, Nagaland Minister shares picture of Himachal Pradesh street littered with liquor bottles by tourists, says it's bad. In Manikaran, videos of ruckus were viral on the social media. Many parked vehicles and a nearby police station was pelted on with stones. ਅੱਗੇ ਤਾਂ ਘਰਾਂ ਦੀ ਸੀ, ਹੁਣੇ ਖਬਰ ਇਹ ਵੀ ਬਣਾਤੀ ਕਿ ਪੁਲਿਸ ਥਾਣੇ ਦੇ ਉੱਤੇ ਵੀ ਹਮਲਾ ਕੀਤਾ, ਉਹਦੇ ਤੇ ਵੀ ਵੱਟੇ ਮਾਰੇ. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਮਨੀਕਰਨ ਘਟਨਾ ਦੇ ਬਾਰੇ ਨਾਲ ਕਿ ਬੀਜੇਪੀ ਵੱਲੋਂ ਮਨੀਕਰਨ ਘਟਨਾ ਨੂੰ ਇਸਤੇਮਾਲ ਕਰਕੇ ਲਗਾਤਾਰਤਾ ਨਾਲ ਸਿੱਖਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਨਾਗਾਲੈਂਡ ਦੇ ਇੱਕ ਵਜ਼ੀਰ ਨੇ ਇਸ ਸੰਬੰਧੀ ਨਾ ਪੱਖੀ ਟਵੀਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਜਿਹੜਾ ਬਰੀਫ ਦੇ ਵਿੱਚ ਜਿੰਨੀ ਜਾਣਕਾਰੀ ਕੱਲ੍ਹ ਤੱਕ ਸੀ ਮਨੀਕਰਨ ਘਟਨਾ ਨੂੰ ਲੈ ਕੇ ਉਹਨੂੰ ਡਿਸਕਸ ਕੀਤਾ ਸੀ, ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਸਰਾਹਿਆ ਗਿਆ ਔਰ ਜਿਸ ਕਿਸਮ ਦਾ ਇਹਨਾਂ 24 ਘੰਟਿਆਂ ਦੇ ਵਿੱਚ ਵੀ ਜਿਹੜਾ ਨੈਰੇਟਿਵ ਹੈ ਉਹ ਤਾਂ ਉਹੀ ਜੋ ਬੀਜੇਪੀ ਨੇ ਪੁਸ਼ ਕੀਤਾ। ਹੁਣ ਇਹ ਵੀ ਆਇਆ ਜੀ 30 ਦੇ ਕਰੀਬ ਕੇਸ ਦੇ ਖਿਲਾਫ ਕੇਸ ਰਜਿਸਟਰ ਹੋ ਰਿਹਾ, ਉਹਨਾਂ ਨੇ ਘਰ ਭੰਨ ਦਿੱਤੇ ਲੋਕਾਂ ਦੇ, ਉਹਨਾਂ ਨੇ ਇਹ ਕਰ ਦਿੱਤਾ ਉਹ ਕਰ। ਹਾਲਾਂਕਿ ਕਹਾਣੀ ਉਹੀ ਹੈ ਜੋ ਅਸੀਂ ਕੱਲ੍ਹ ਬਿਆਨੀ ਸੀ ਕਿ ਭਾਈ ਕਿਵੇਂ ਇਹਨਾਂ ਨੇ ਹਰ ਸਾਲ ਉੱਥੇ ਕੁਛ ਨਾ ਕੁਛ ਕਰਦੇ ਨੇ। ਆਲਰੇਡੀ ਜਿਹੜਾ ਹੈ ਉਹ ਖਾਂਦੇ ਵੀ ਉਹਨਾਂ ਸਿੱਖਾਂ ਦੇ ਸਿਰ 'ਤੇ ਨੇ ਔਰ ਜਿਵੇਂ ਅੱਜ ਸਾਡੇ ਇੱਕ ਵੀਰ ਨੇ ਕਾਮੈਂਟ 'ਚ ਵੀ ਲਿਖਿਆ ਸੀ ਕਿ ਵੀ ਇਹ ਤਾਂ ਕੋਈ ਏਡਾ ਇਤਿਹਾਸਕ ਥਾਂ ਵੀ ਨਹੀਂ ਰਿਹਾ, ਲੇਕਿਨ ਕਿਉਂਕਿ ਸਿੱਖਾਂ ਨੇ ਇਹ ਦੇਖਦੇ ਆ ਕਿ ਭਾਈ ਗਰੀਬ ਲੋਕ ਜਾਂ ਦੂਜੇ ਨੇ ਲੰਗਰ ਦੇ ਲਈ ਜਾਂ ਉਹਨਾਂ ਦੇ ਲਈ ਪਾਵਰਟੀ, ਉਹ ਖਾਂਦੇ ਵੀ ਉੱਥੋਂ ਨੇ ਔਰ ਉਹ ਸਾਰੇ ਨੂੰ ਇਹ ਜਿਹੜਾ ਹੈ ਉਹ ਮੁੜ ਕੇ ਸਿੱਖਾਂ ਦੇ ਉੱਤੇ ਹੀ ਤਸ਼ੱਦਦ ਔਰ ਇਹ ਆਲਮੋਸਟ ਕੋਈ ਨਾ ਕੋਈ ਘਟਨਾ ਹੁੰਦੀ ਰਹੀ ਹੈ, ਲੇਕਿਨ ਇਸ ਲੈਵਲ 'ਤੇ ਅੱਗੇ ਪ੍ਰਚਾਰੀ ਨਹੀਂ ਗਈ ਕਿਉਂਕਿ ਅਜਨਾੜੇ ਦੀ ਘਟਨਾ ਤੋਂ ਬਾਅਦ ਜਿਵੇਂ ਇਸ ਨੂੰ ਇੰਨੀ ਵੱਡੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਪ੍ਰਸਾਰਿਆ ਗਿਆ ਔਰ ਈਵਨ ਇਸ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਅਨੁਰਾਗ ਠਾਕੁਰ ਜਿਹੜਾ ਯੂਨੀਅਨ ਮਿਨਿਸਟਰ ਹੈ ਔਰ ਹਿਮਾਚਲ ਨੂੰ ਰਿਪਰੈਜ਼ੈਂਟ ਕਰਦਾ ਹੈ ਮੋਦੀ ਦੀ ਕੈਬਨਿਟ ਦੇ ਵਿੱਚ, ਉਹਨੇ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ, ਐਨਸ਼ੋਰ ਹਿਮਾਚਲ's law and order doesn't collapse like in Punjab, Anurag Thakur tells CM Sukhu. Union Minister calls Manikaran clash shocking and says Sukhu is shouldering a new responsibility and should tread carefully. ਹੁਣ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਹਿਮਾਚਲ 'ਚ ਹੁਣ ਤੱਕ ਬੀਜੇਪੀ ਦੀ ਹਕੂਮਤ ਸੀ, ਪਰ ਪਿਛਲੀਆਂ ਚੋਣਾਂ 'ਚ ਅਜੇ ਕੁਛ ਹਫ਼ਤੇ ਪਹਿਲਾਂ ਹੀ ਹਿਮਾਚਲ 'ਚ ਕਾਂਗਰਸ ਦੀ ਹਕੂਮਤ ਬਣੀ ਹੈ। ਸੋ ਦੋਵੇਂ ਥਾਵਾਂ 'ਤੇ ਇਹਨਾਂ ਨੂੰ ਸੂਟ ਕਰਦਾ ਹੈ ਕਿ ਮਾਮੂਲੀ ਘਟਨਾ ਨੂੰ ਇੰਨੀ ਕੁ ਸਪਿਨ ਦਿਓ ਕਿ ਜੇ ਉਹਨਾਂ ਦੀਆਂ ਹਕੂਮਤਾਂ ਵੀ ਡਿਸਮਿਸ ਕਰਨੀਆਂ ਪੈਂਦੀਆਂ ਨੇ, ਇੱਕ ਤਾਂ ਲੋਕਾਂ 'ਚ ਬਦਨਾਮ ਕਰੋ। ਦੇਖੋ ਜੀ, ਜੇ ਤਾਂ ਸਾਡੀਆਂ ਹਕੂਮਤਾਂ ਵੇਲੇ ਤਾਂ ਅਸੀਂ ਕਿਵੇਂ ਜਿਹੜਾ ਉਹ ਤੀਰ ਵਾਂਗ ਸਿੱਧੇ ਕੀਤੇ ਹੋਏ ਨੇ ਔਰ ਆ ਦੇਖੋ ਪੰਜਾਬ 'ਚ ਹੁਣ ਉਸ ਬਹਾਨੇ ਨਾਲ ਇਹਨੂੰ ਇੰਨਾ ਕੁ ਡਿਫੈਂਸਿਵ ਕਰ ਲਿਆ ਪੰਜਾਬ ਦੀ ਅਜਨਾਲਾ ਘਟਨਾ ਨਾਲ ਕਿ 18 ਕੰਪਨੀਆਂ CRPF ਦੀਆਂ ਭੇਜ ਦਿੱਤੀਆਂ ਔਰ ਬਿਲਕੁਲ ਮਾਹੌਲ ਉਹ ਤਿਆਰ ਕੀਤਾ ਹੋਇਆ। ਇੱਕ ਅੱਧੀ ਹੋਰ ਇੰਸੀਡੈਂਟ ਕਰਾ ਕੇ ਉਹ ਆਲਰੇਡੀ ਇਵੇਂ ਕਰ ਦਿੱਤਾ ਕਿ ਪੰਜਾਬ 'ਚ ਤਾਂ ਕਲੈਪਸ ਹੋ ਗਿਆ ਲਾ ਐਂਡ ਆਰਡਰ। ਹਾਲਾਂ ਇਸ ਘਟਨਾ 'ਚ ਕੋਈ ਮਰਿਆ ਨਹੀਂ ਬੰਦਾ, ਕਿਸੇ ਦੀ ਲੱਤ ਨਹੀਂ ਟੁੱਟੀ, ਕਿਸੇ ਦੀ ਬਾਂਹ ਨਹੀਂ ਟੁੱਟੀ, ਇੱਕ ਆਰਡੀਨਰੀ ਪ੍ਰੋਟੈਸਟ ਹੁੰਦੇ ਨੇ। ਅੱਗੇ ਕਿਹੜੇ ਜਦੋਂ ਕਿਸਾਨ ਮੋਰਚੇ ਦਾ ਪ੍ਰੋਟੈਸਟ ਸ਼ੰਭੂ ਤੋਂ ਸਿੰਘੂ ਤੱਕ ਗਿਆ, ਕਿਵੇਂ ਰਾਹ 'ਚ ਰੁਕਾਵਟਾਂ ਦੂਰ ਕੀਤੀਆਂ, ਵਾਟਰ ਕੈਨਨਸ, ਲਾਠੀ ਚਾਰਜ, ਸਭ ਕੁਛ ਹੋਇਆ। ਪਰ ਇਹ ਹੁਣ ਯੂਨੀਅਨ ਮਿਨਿਸਟਰ ਜਿਹੜਾ ਉਹ ਸਟੇਟਮੈਂਟ ਦੇ ਰਿਹਾ ਕਿ ਭਾਈ ਇਹ ਜਿਹੜਾ ਮਨੀਕਰਨ ਕਲੈਸ਼ ਬੜਾ ਸ਼ੌਕਿੰਗ ਸੀ ਔਰ ਇਸ ਸਾਰੇ ਦੇ ਨਾਲ ਉਹਨੇ ਕਿਹਾ ਜੀ 4 ਲੋਕ ਔਰ ਇਹ ਟ੍ਰਿਬਿਊਨ ਉਹਨੂੰ ਕਵਰ ਕਰ ਰਿਹਾ PTI ਦੀ ਸਟੋਰੀ ਨੂੰ, 4 people were injured in a clash between pilgrims from neighbouring ਪੰਜਾਬ। ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਜੀ ਪੰਜਾਬੀਆਂ ਨੇ ਆ ਕੇ ਸਾਡੇ ਜਿਹੜੇ ਨੇ ਉਹ ਬੰਦੇ 4 ਜ਼ਖਮੀ ਕਰਤੇ, ਲੋਕਲ ਰੈਜ਼ੀਡੈਂਟ। ਫਿਰ ਉਹਨਾਂ ਨੇ ਕਿਹਾ ਕਿ ਸਟੇਟ ਦੀ ਲਾਅ ਐਂਡ ਆਰਡਰ ਵੱਲ ਧਿਆਨ ਦਿੱਤਾ ਜਾਏ, ਇਵੇਂ ਨਾ ਟੁੱਟੇ, ਇਟ ਸ਼ੁਡਨਟ ਬ੍ਰੇਕ ਡਾਊਨ ਲਾਈਕ ਇਟ ਹੈਜ਼ ਇਨ ਪੰਜਾਬ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਟਾਈ ਪੀਪਲ ਔਰ ਇਹ ਉਹ ਪਾਰਟ ਹੈ। ਹੁਣ ਕੱਲਾ ਇਹ ਨਹੀਂ ਕਿ ਵੀ ਇਹ ਇੱਥੇ ਰੁਕਿਆ, ਨਾਗਾਲੈਂਡ ਹੁਣ
ਆਲਮੋਸਟ ਨਾਰਥ ਈਸਟ ਦੇ 2 ਸੂਬਿਆਂ 'ਚ ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਉਹਨਾਂ 'ਚ ਵੀ ਬੀਜੇਪੀ ਵਾਲੀ ਸਪੋਰਟ ਵਾਲੀਆਂ ਹਕੂਮਤਾਂ ਬਣ ਰਹੀਆਂ ਨੇ। ਔਰ ਇਹਨਾਂ ਦਾ ਹੀ ਮਿਨਿਸਟਰ ਜਿਹੜਾ ਉਹਨੇ ਟਵੀਟ ਕੀਤਾ, ਨਾਗਾਲੈਂਡ ਦੇ ਮਿਨਿਸਟਰ ਨੇ, ਡੇ ਆਫਟਰ ਪੰਜਾਬ ਟੂਰਿਸਟ ਕਲੈਸ਼ ਵਿਦ ਲੋਕਲਸ ਇਨ ਮਨੀਕਰਨ, ਨਾਗਾਲੈਂਡ ਮਿਨਿਸਟਰ ਸ਼ੇਅਰਸ picture of Himachal Pradesh street littered with liquor bottles by tourists, says it's bad, don't do this, posted the picture in response to a tweet posted by user। ਹੁਣ ਇਹ ਨਾਗਾਲੈਂਡ ਦਾ ਮਿਨਿਸਟਰ ਹੈ ਤੈਮੇਜਨ ਇਮਨਾ, ਉਹਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪਿਕਚਰ ਸ਼ੇਅਰ ਕੀਤੀ, ਔਰ ਉਹ ਕੋਈ ਥਾਂ ਨਹੀਂ, ਔਰ ਉਹ ਹੋਏਗੀ ਮੰਦਿਰ ਦੇ ਕਿਉਂਕਿ ਅਸੀਂ ਤਾਂ ਬਚਪਨ ਦੇ ਵਿੱਚ ਇਹ ਦੇਖਿਆ ਹੋਇਆ ਵੀ ਜਦੋਂ ਇਹਨਾਂ ਦੇ ਕਾਫਲੇ ਹਿੰਦੂ ਯਾਤਰੀਆਂ ਦੇ ਉਹ ਚਿੰਤਪੁਰਨੀ ਜਾਂ ਜਵਾਲਾਮੁਖੀ ਜਾਂ ਉਧਰ ਜਾਂਦੇ ਸੀ ਤੇ ਉਹ ਸਾਰੇ ਹੀ ਸ਼ਰਾਬ ਦੀਆਂ ਬੋਟਲਾਂ ਹੱਥਾਂ 'ਚ ਫੜੀਆਂ ਹੋਈਆਂ, ਡੱਟ ਉਹਨਾਂ ਨੇ ਖੋਲਣਾ, ਨਾਲ ਕਹਿਣਾ ਜੈ ਮਾਤਾ ਦੀ, ਜੈ ਮਾਤਾ ਦੀ, ਨਾਲ ਉਹ ਲਾ ਰਹੇ ਨੇ ਮੂੰਹ ਨੂੰ, ਔਰ ਇਵੇਂ ਹੀ ਕਰ ਰਹੇ ਨੇ। ਹੁਣ ਉਹਨੂੰ ਇਹਨਾਂ ਨੇ, ਔਰ ਕਿਉਂਕਿ ਟਾਈਮਿੰਗ ਮਨੀਕਰਨ ਦੇ ਨਾਲ ਜੋੜ ਕੇ ਕੀਤੀ ਗਈ, ਇਹ ਦੱਸਣ ਲਈ ਕਿ ਜਿਵੇਂ ਇਹ ਮਨੀਕਰਨ ਦੀ ਪਿਕਚਰ ਹੈ ਔਰ ਉੱਥੇ ਸ਼ਰਾਬ ਔਰ ਦੂਜੀ ਤੀਜੀ ਗੁਰਦੁਆਰਿਆਂ 'ਚ ਘੱਟੋ ਘੱਟ ਹੋਰ ਬੇਸ਼ੱਕ ਕੁਛ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਕਦੇ ਨਾ ਟੋਲਰੇਟ ਹੁੰਦੀ ਹੈ। ਇਹਨਾਂ ਦੇ ਤਾਂ ਚੱਲਦਾ ਹੀ ਹੈ, ਇਹਨਾਂ ਦੇ ਤਾਂ ਦੇਵਤੇ ਵੀ ਉਹ ਨੇ ਕੁਛ ਜਿਹੜੇ ਨੇ ਜਿਹੜੇ ਕਾਲਾ ਕੁੱਕੜ ਜਾਂ ਕਾਲਾ ਬੱਕਰਾ ਜਾਂ ਸ਼ਰਾਬ ਦੀ ਬੋਤਲ ਉਹ ਲੈਂਦੇ ਨੇ, ਪੀਰਾਂ ਦੇ ਵੀ ਜਾਂਦੇ ਨੇ ਇਸ ਕਿਸਮ ਦੇ। ਹੁਣ ਇਹਦੇ 'ਚ ਹੁਣ ਤੁਸੀਂ ਖਬਰ ਦੀ ਬਿਗਨਿੰਗ ਦੇਖੋ, ਇਹ ਡੇ ਆਫਟਰ 30 ਪੰਜਾਬ ਟੂਰਿਸਟ ransacked shops, houses in Manikaran, Nagaland Minister Temajan Imna along took to Twitter to share a picture of a street purportedly somewhere in Himachal Pradesh littered with broken liquor bottles by tourists. It is bad. Don't do this. Drinking and throwing scrap bottles are injurious to health and environment, he wrote. He posted the picture in response to a tweet posted by ਹੁਣ ਉਹਦਾ ਕੋਈ ਲਾਗਾ ਦੇਗਾ ਨਹੀਂ ਮਨੀਕਰਨ, ਪਰ ਇਹ ਬਦਨਾਮ ਕਰਨ ਦੇ ਲਈ ਜੋ ਕੁਛ ਇਹ ਆਪਣੀਆਂ ਫਿਲਮਾਂ 'ਚ ਕਰਦੇ ਨੇ, ਸਿੱਖਾਂ ਨੂੰ ਸ਼ਰਾਬ ਨਾਲ ਜੋੜ ਕੇ ਦੂਸਰਾ ਕਰਨ। ਔਰ ਫਿਰ ਜਦੋਂ ਤੁਸੀਂ ਖਬਰ ਦੀ ਡੀਟੇਲ ਦੇਖਦੇ ਹੋ, ਉਹਨਾਂ ਨੇ ਕਿਹਾ ਜੀ ਇਨ ਮਨੀਕਰਨ ਵੀਡੀਓਜ਼ ਆਫ ਰਕਸ were viral on the social media. Many parked vehicles and a nearby police station was pelted on with stones. ਅੱਗੇ ਤਾਂ ਘਰਾਂ ਦੀ ਸੀ, ਹੁਣ ਇਹ ਖਬਰ ਇਹ ਵੀ ਬਣਾਤੀ ਕਿ ਪੁਲਿਸ ਥਾਣੇ ਦੇ ਉੱਤੇ ਵੀ ਹਮਲਾ ਕੀਤਾ, ਉਹਦੇ ਤੇ ਵੀ ਵੱਟੇ ਮਾਰੇ। ਬਿਲਕੁਲ ਅਜਨਾਲੇ ਦੀ ਘਟਨਾ ਵਾਂਗ ਇਸ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਮਨੀਕਰਨ ਘਟਨਾ ਜਿਹੜੀ ਹੋਈ ਔਰ ਇਸ ਸਾਰੇ ਦੇ ਨਾਲ ਜਿਹੜਾ ਅਸੀਂ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਔਰ ਇਹ ਸਾਰੇ ਦੇ ਚੱਲਦੇ ਹਾਂ। ਹੁਣ ਇਸ ਖਬਰ ਨੂੰ ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਦੇਖਦੇ ਹੋ, ਔਰ ਫਿਰ ਹੋਲੀ ਦਾ ਤਿਉਹਾਰ ਚੱਲ ਰਿਹਾ ਔਰ ਕਿਸ ਕਿਸਮ ਦਾ ਮਾਹੌਲ ਹੈ। ਸਾਡੇ ਕੱਲ ਦੇ ਸੈਗਮੈਂਟ ਦੇ ਉੱਤੇ ਸਾਡੇ ਇੱਕ ਵੀਰ ਨੇ ਆਪਣਾ ਨਾਂ ਗੁਪਤ ਰੱਖ ਕੇ ਉੱਥੋਂ ਕਮੈਂਟ ਕੀਤਾ। ਇਹ ਇੱਕ ਰੈਕਗਨਾਈਜ਼ਡ ਸਕੂਲ ਦੇ ਟੀਚਰ ਨੇ ਔਰ ਉਹਨਾਂ ਦਾ ਮੈਂ ਇਹ ਸਾਂਝ ਕਰਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਕੈਸਾ ਮਾਹੌਲ ਸਿਰਜ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਯੈਸਟਰਡੇ I was told by a well-educated science fellow teacher, if you have to live in India, then you have to celebrate Holi. ਉਹਨਾਂ ਨੇ ਕਿਹਾ ਜੀ ਜੇ ਇੱਥੇ ਰਹਿਣਾ ਉਹ ਜਿਵੇਂ ਉਹ ਉੱਥੇ ਕਹਿੰਦੇ ਨੇ ਮੁਸਲਮਾਨਾਂ ਨੂੰ ਖੜਾ ਕਰਕੇ ਕਿ ਅਗਰ ਭਾਰਤ ਮੇਂ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ, ਇਹ ਨਾਰੇ ਲਵਾਉਂਦੇ ਨੇ ਉਹਨਾਂ ਨੂੰ ਕਿ ਭਾਈ। ਫਿਰ ਕਹਿੰਦਾ in my school it was compulsory to purchase colors from the organization which our school management runs. ਹੁਣ ਦੁਕਾਨ ਹੈ ਕੰਪਲਸਰੀ ਕੀਤਾ ਹੋਇਆ ਵੀ ਹਰ ਕੋਈ ਜਿਹੜੇ ਰੰਗ ਹੈ ਹੋਲੀ ਦੇ ਇਸ ਤੋਂ ਖਰੀਦੇਗਾ ਜਿਹੜੀ ਸਕੂਲ ਦੀ ਮੈਨੇਜਮੈਂਟ ਨੇ ਬਣਾਇਆ। As I asked those who don't celebrate, is it still compulsory to purchase colors? ਉਹਨਾਂ ਨੇ ਕਿਹਾ ਜੀ ਉਹਨਾਂ ਦਾ ਸਰਕੂਲਰ ਹੋਏਗਾ ਵੀ ਕੰਪਲਸਰੀ ਹੈ ਰੰਗ ਖਰੀਦੋ। ਉਹਨਾਂ ਨੇ ਕਿਹਾ ਜੀ ਜਿਹੜੇ ਨਹੀਂ ਮਨਾਉਂਦੇ ਉਹ ਕੀ ਉਹਦੇ ਲਈ ਜ਼ਰੂਰੀ ਹੈ? Then she told me this, ਜਿਹੜੀ ਗੱਲ ਉਹਨਾਂ ਨੇ ਉੱਤੇ ਕਹੀ ਕਿ ਭਾਈ ਉਹਨੇ ਕਿਹਾ if you have to live in India then you have to celebrate Holi. ਇਹ ਮੈਨੂੰ ਕਹਿੰਦੇ ਜਵਾਬ ਦਿੱਤਾ। Then she told we don't have bad relations and suddenly she's changed and talking like this with me. They are the Modi BJP supporters. ਕਿ ਵੀ ਸਾਡੇ ਤਾਂ ਕੋਈ ਸੰਬੰਧ ਮਾੜੇ ਨਹੀਂ ਸੀ। ਸਡਨਲੀ ਫਿਰ ਉਹਨਾਂ ਨੇ ਆਪਣੀ ਜਿਹੜੀ ਮਿੱਥਿਆ we too Sikh teachers are targeted by these teachers all the time. ਅਸੀਂ ਦੋ ਸਿੱਖ ਅਧਿਆਪਕ ਹਾਂ, ਸਾਨੂੰ ਨਿਸ਼ਾਨਾ ਬਣਾਇਆ। Creating obstacles for us
ਮੇਕਿੰਗ ਇਟ ਡਿਫਿਕਲਟ ਫॉर ਅਸ ਟੂ ਕੰਟੀਨਿਊ ਆਵਰ ਜੌਬਸ ਕਿ ਸਾਡੇ ਲਈ ਉਹ ਹਾਲਾਤ ਬਣਾ ਦਿੱਤੇ ਨੇ ਕਿ ਅਸੀਂ ਆਪਣੀਆਂ ਨੌਕਰੀਆਂ ਨੂੰ ਜਾਰੀ ਨਹੀਂ ਰੱਖ ਸਕਦੇ ਵੀ ਕੈਨ ਨਾਟ ਸਪੀਕ we feel helpless whom to complain the authorities are also their big supporters I am in a well reputed school ਹੁਣ ਉਹਨਾਂ ਵਿਚਾਰਿਆਂ ਨੇ ਆਪਣੀ ਆਈਡੈਂਟੀਟੀ ਵੀ ਆਪਣੇ ਸਕੂਲ ਦਾ ਨਾਮ ਵੀ ਕਿਉਂਕਿ ਉਹਨਾਂ ਨੇ ਹੁਣ ਇਹ ਹਾਲਾਤ ਨੇ ਜਿੱਥੇ ਕਿ ਸਿੱਖ ਰਹਿ ਰਹੇ ਨੇ ਔਰ ਫਿਰ ਕਹੋ ਜੀ ਅਸੀਂ ਕਿਵੇਂ ਗੁਲਾਮ ਆ ਜੀ ਸਾਡਾ ਤਾਂ ਏਡਾ ਵੱਡਾ ਘਰ ਹੈ ਜੀ ਟਰੈਕਟਰ ਹੈ ਜੀ ਗੱਡੀ ਸਾਡੇ ਬਾਹਰ ਖੜੀ ਹੈ ਜੀ ਇਹ ਹੈ ਕਿ ਵੀ ਜਿਹਨੂੰ ਗੁਲਾਮੀ ਕਹਿੰਦੇ ਨੇ ਔਰ ਇਹ ਮਨੀਕਰਨ ਇਹਨਾਂ ਨੇ ਔਰ ਅਜਨਾਲਾ ਛੱਡਣਾ ਨਹੀਂ ਹੈ ਆਉਣ ਵਾਲੇ ਪੀਰੀਅਡ 'ਚ ਇਵੇਂ ਹੀ ਘੁੰਮੇਗਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ